ऐलान होया भी फलानी जगह तक पाकिस्तान है ते फलानी जगह तक इंडिया दा बकायदा ऐलान होया भी लाहौर तो इंडिया वा ते अंबरसर जेह्ड़ा इंडिया च आ गया वा लाहौर पाकिस्तान। अच्छा ਸਾਡੇ ਨਾਨਕੇ ਬੜੇ ਡਾਢੇ ਸੀ। अच्छा ਉਹ ਸਹੇਲੀਆਂ ਕੋਈ ਨਹੀਂ ਬਣਾਉਣ ਦਿੰਦੇ ਤੇ ਉਦੋਂ ਸਾਨੂੰ ਪਤਾ ਹਿੰਦੁਸਤਾਨ ਪਾਕਿਸਤਾਨ ਜਦੋਂ ਉੱਜੜ ਕੇ ਆਏ ਮਾਮਾ ਸਾਡੇ ਨੇ ਮਾਲ ਡੰਗਰ ਸੀ ਉਹਨੂੰ ਵਿਚਾਰੇ ਨੂੰ ਉਹ ਅਫਗਾਨੀ ਉਹਨੂੰ ਮਾਰ ਸੁੱਟਿਆ। अल्लोआ पिंड सी मेरे नानकियां दा। अच्छा मैं नानकियां कोई रहिंदा दोवें भैन भरा। अच्छा ताऊं दी बीमारी पई ही सन 36 36 च उदों मेरा वालिद ते वालिदा ताऊं दी बीमारी नाल फौत हो गए सी। ਇਹ ਕਿੱਸਾ ਵੰਡ ਕਲਹਿਣੀ ਦਾ ਇਹ ਕਿੱਸਾ ਵੰਡ ਕਲਹਿਣੀ ਦਾ ਕੀ ਦੱਸਾਂ ਇਸ ਟੁੱਟ ਪੈਣੀ ਦਾ। ਧੀ ਪੰਜਾਬ ਦੀ ਵੇਲੇ ਕੁੱਟੀ ਧਨ ਕੌਰ ਤੇ ਕੌਸਰ ਲੁੱਟੀ ਵਾਵਾਂ ਸੀ ਇੰਜ ਰੰਗ ਬਦਲਾਇਆ ਵੀਰ ਨੇ ਵੀਰ ਦਾ ਗਾਟਾ ਲਾਇਆ। ਵੰਡ ਦੀ ਇੱਕ ਹੋਰ ਕਹਾਣੀ ਦੇ ਨਾਲ ਤੁਹਾਡਾ ਵੀਰ ਇਜਾਜ਼ ਪਾਰਸ। ਦੇਖਣ ਵਾਲੇ ਸਾਰੇ ਵੀਰਾਂ ਨੂੰ ਅਸਲਾਮ ਅਲੈਕਮ ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਜਿਨ੍ਹਾਂ ਬਜ਼ੁਰਗਾਂ ਦੇ ਕੋਲੇ ਬੈਠਾ ਇਹ ਆਪਸ 'ਚ ਸਕੇ ਭੈਣ ਭਾਈ ਹੈ, ਇਹਨਾਂ ਨਾਲ ਹੀ ਗੱਲ ਕਰਦੇ ਆ, ਇਹਨਾਂ ਕੋਲੋਂ ਹੀ ਇਹਨਾਂ ਦੇ ਹਵਾਲੇ ਨਾਲ ਪੁੱਛਦੇ ਆ ਜੀ। ਅਸਲਾਮ ਅਲੈਕਮ ਜੀ। वालेकुम सलाम। ਬਾਬਾ ਜੀ ਕੀ ਨਾਮ ਤੁਹਾਡਾ? नज़ीर अहमद। ਨਜ਼ੀਰ ਅਹਿਮਦ। ਤੇ ਮਾਂ ਜੀ ਤੁਹਾਡਾ ਨਾਮ ਕੀ ਹੈ? ਨਜੀਰਾ ਨਜ਼ੀਰਾ ਭੂਆ ਨਜ਼ੀਰਾ। ਅੱਛਾ, ਤੁਸੀਂ ਪਾਕਿਸਤਾਨ ਬਣਨ ਤੋਂ ਪਹਿਲੇ ਆਪਣੇ ਕਿਹੜੇ ਸ਼ਹਿਰ 'ਚ ਸੀ? ਚੜ੍ਹਦੇ ਪੰਜਾਬ 'ਚ ਤਾਂ ਕਿਹੜਾ ਪਿੰਡ ਸੀ ਤੁਹਾਡਾ? अल्लोवाल पिंड सीगा। ਕਿਹੜਾ ਜੀ? अल्लोवाल ਅੱਲੋਵਾਲ। ते डाकखाना खलजियां सी। ਡਾਕਖਾਨਾ ਖਲਚੀਆਂ, तहसील तरनतारन ਤਹਿਸੀਲ ਤਰਨਤਾਰਨ, जिला अमृतसर। ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰੀਏ ਜੇ ਤੁਸੀਂ? ਠੀਕ ਹੈ। ਤੇ ਕਿੰਨੀ ਕੁ ਉਮਰ ਸੀ ਤੁਹਾਡੀ ਜਦੋਂ ਪਾਕਿਸਤਾਨ ਬਣਿਆ? मैं तकरीबन तीसरी जमात पढ़ता सीगा। ਅੱਛਾ, मैनू बल्कि इनकलाब का सारा पता ਇਨਕਲਾਬ ਦਾ ਸਾਰਾ ਪਤਾ। सारा पता जो होया जो बीती साडे नाल जिस तरह ही पहुंचे ਹਾਂ हुण सारा पता। ਅੱਛਾ, ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਇਨਕਲਾਬ ਜਦੋਂ ਕਿ ਕਤਲੋਗਾਰਦ ਸ਼ੁਰੂ ਹੋ ਗਈ, ਸਰਦਾਰਾਂ ਦੇ ਹੱਥ ਵੀ ਤਲਵਾਰਾਂ ਆ ਗਈਆਂ, ਮੁਸਲਿਆਂ ਦੇ ਹੱਥ ਵੀ ਤਲਵਾਰਾਂ ਆ ਗਈਆਂ, ਦੋਨੋਂ ਪਾਸੇ ਵਡਾਂਗਾ ਹੋਇਆ, ਕੱਟ ਵੱਢ ਹੋਈ। ਉਸ ਤੋਂ ਪਹਿਲੇ ਦੇ ਹਾਲਾਤ ਪਹਿਲੇ ਮੈਨੂੰ ਦੱਸੋ ਕਿ ਉੱਥੇ ਤੁਸੀਂ ਕਿਵੇਂ ਰਹਿੰਦੇ ਸੀ? ਅੱਲੋਵਾਲ ਤੁਹਾਡਾ ਪਿੰਡ ਸੀ? अल्लोवाल पिंड सी मेरे नानकियां दा। ਅੱਛਾ मैं नानकियां कोई रहिंदा दोवें भैन भरा। ਅੱਛਾ ताऊं दी बीमारी पई ही सन 36 36 ਚ उदों मेरा वालिद ते वालिदा ताऊं दी बीमारी नाल फौत हो गए सी। वो फिर ना मेरे दादके बहुत गरीब सीगे ਅੱਛਾ ते नानके अमीर सीगे। ਹਾਂ उन्होंने कहा तुम बच्चे सानू दे दिओ असीं तक पाल के जवान कर दिंदे। ਅੱਛਾ मैं फिर नानके शिफ्ट हो गया। ਅੱਛਾ 1936 ਚ ਤਾਊਨ ਦੀ ਬਿਮਾਰੀ ਦੇ ਨਾਲ ਤੁਹਾਡੇ ਮਾਂ-ਬਾਪ ਦੋਨੇ ਹੀ ਫੌਤ ਹੋ ਗਏ, ਫਿਰ ਨਾਨਕਿਆਂ ਨੇ ਲੈਂਦਾ ਅੱਲੋਵਾਲ। ਤੇ ਤੁਹਾਡਾ ਪਿੰਡ ਕਿਹੜਾ ਸੀ ਫਿਰ ਦਾਦਕਿਆਂ ਦਾ? पिंड दादके दा अंमृतसर दे लागे तलवंडी। ਤਲਵੰਡੀ डोगरा ਤਲਵੰਡੀ ਡੋਗਰਾ। ਸਹੀ ਸਹੀ। ਫਿਰ ਦਾਦਕਿਆਂ ਦੇ ਆ ਗਏ ਤੁਸੀਂ? नहीं फिर नहीं ਨਾਨਕਿਆਂ ਦੇ ਆ ਗਏ। नानके दे आ गए। ਨਾਨਕਿਆਂ ਨੇ ਫਿਰ ਪਾਲਿਆ। उन्होंने जवान किए ਹੂੰ फिर आ इनकलाब आ गया सन 47 का। इनकलाब के नाल ही फिर ये दादके जेह्ड़े आ ये इत्थे शिफ्ट हो गए। ਹੂੰ नानके जेह्ड़े सी ओह् मेरी फैसलाबाद शिफ्ट हो गए। कार चक तला हो गया ਅੱਛਾ नटवरा। ਅੱਛਾ, ਇਹ ਦੱਸੋ ਕਿ ਅੱਲੋਵਾਲ ਦੇ ਵਿੱਚ ਸਿੱਖਾਂ ਦੇ ਕਿੰਨੇ ਕੁ ਘਰ ਸੀ? सारी आबादी सिखां दी सिर्फ साढ़े इन्ने घर सी मुसलमान। ਕੀ ਨਾਂ ਸੀ ਤੁਹਾਡੇ ਨਾਨੇ ਦਾ? बाप ने खैर जी ਖੈਰਦੀਨ। खैर ਖੈਰਦੀਨ। ਤੇ ਮਾਮੇ ਕਿੰਨੇ ਸੀ ਤੁਹਾਡੇ ਉੱਥੇ ਪਿੰਡ 'ਚ ਅੱਲੋਵਾਲ 'ਚ? चार 4 ਮਾਮੇ ਸੀ। दो आ गए थे इत्थे ਹੂੰ दो उत्थे कतल करते। 2 ਕਤਲ ਹੋ ਗਏ ਸੀ। 16 बंदे कतल किए सी ना उन्होंने। ਹੂੰ उन्हें 16 दो सगे मामे सी ਹੂੰ कुछ नाने सीगे रिश्तेदार चाचे ताए ਹੂੰ तकरीबन 16 बंदे। ਅੱਛਾ, ਇਸ ਕਤਲ ਤੋਂ ਪਹਿਲੇ ਅੱਲੋਵਾਲ ਜਦੋਂ ਤੁਹਾਡੇ ਨਾਨੇ ਹੁਣੀ ਰਹਿੰਦੇ ਸੀ, ਮਾਮੇ ਵੀ ਰਹਿੰਦੇ ਸੀ, ਤਾਂ ਉਹ ਜਿਹੜੇ ਸਿੱਖ ਸੀ ਉਦੋਂ ਤਾਂ ਨਹੀਂ ਸੀ ਤੁਹਾਡੇ ਨਾਲ ਘਾਟਾ ਵਾਧਾ ਕਰਦੇ ਕੋਈ? बड़े तलक सीगे बल्कि सिख का तो मेरे मामे का ना डीपू सीगा। ਹੂੰ और जिस तरह डीपू नहीं बने थे कपड़े के हर किस्म के ਹੂੰ उन्होंने डीपू सीगा। ਹੂੰ वो डीपू के नाल जो फिर इनकलाब आया ना तो सिख ने कहा भी तू जो कि टिकाने पहुँच जाएगा ना ਹੂੰ फिर मेरे नाल राबता करी तेरा मैं हिसाब किताब जो तेन पहुँचा दूंगा। ਹੂੰ वो फिर जो ही इतने आ गए ना राबता उन्हें फिर किया ਹੂੰ राबता किया उन्होंने फिर एक चिट दी। ਹੂੰ वो चिट के जरिए डीपू मिल गया ਹੂੰ तो जिन्ना भी हिसाब किताब सी सिख जी। ਹਾਂ, ਯਾਨੀ ਉਹ
ਭਾਈਵਾਲੀ ਸੀ ਤੋਂ ਸਰਦਾਰ ਦੇ ਨਾਲ। ਹਾਂ, ਉਹ ਸਰਦਾਰ ਦਾ ਨਾਂ ਯਾਦ ਜੇ? ਨਾ ਭੁੱਲ ਗਿਆ ਨਾ ਮੈਨੂੰ। ਨਾਂ ਭੁੱਲ ਗਏ? ਦੀਵਾਨ ਸਿੰਘ ਹੀ ਹੈਂ? ਦੀਵਾਨ ਸਿੰਘ ਹਾਂ ਪਤਾ ਨਹੀਂ ਫਿਰ ਦੀਵਾਨ ਸਿੰਘ ਜੀ। ਦੀਵਾਨ ਸਿੰਘ ਸੀ। ਭੂਆ ਨੂੰ ਯਾਦ ਆ ਗਿਆ ਤੇ ਆਪਾਂ ਦੀਵਾਨ ਸਿੰਘ ਸੀ। ਬਹਾਦੁਰਲੇ ਦਾ ਨਹੀਂ ਸੀਗਾ, ਜਦੋਂ ਨਿਕਲ ਨਹੀਂ ਸੀ ਦਿੰਦੇ ਤੇ ਉਹ ਦੀਵਾਨ ਸਿੰਘ ਨੇ ਦੱਸਿਆ ਸੀ ਵੀ ਚੱਲ ਜਾਓ ਤੁਹਾਨੂੰ ਰਾਤ ਨੂੰ ਮਾਰ ਸੁੱਟਣਾ। ਅੱਛਾ ਅੱਛਾ, ਦੀਵਾਨ ਸਿੰਘ ਸੀ ਉਹ ਸਰਦਾਰ ਦਾ ਉਹ ਨਾਂ। ਸਰਦਾਰ ਦੇ ਨਾਲ ਇਹਦੀ ਭਾਈਵਾਲੀ ਡੀਪੂ ਦੀ ਸਾਂਝਾ। ਹੂੰ ਫਿਰ ਉਹਨੇ ਬਾਅਦ ਦੇ ਵਿੱਚ ਨਾ ਇੱਕ ਚਿੱਠ ਦਿੱਤੀ, ਹੂੰ ਸਬੂਤ ਦਿੱਤਾ ਵੀ ਡੀਪੂ ਇਹਦਾ। ਹੂੰ ਉਹ ਚਿੱਠ ਦੇ ਨੂੰ ਡੀਪੂ ਮਿਲ ਗਿਆ ਹੂੰ ਤੇ ਜਿੰਨਾ ਇਹਦਾ ਹਿਸਾਬ ਕਿਤਾਬ ਸੀ ਉਹ ਸਿੱਖ ਦੇ ਕੇ ਗਿਆ ਬਾਹਰ। ਤੇ ਬਕਾਇਆ ਜਿਹੜੇ ਸਿੱਖ ਸੀ ਨਾ ਉਹ ਇਸੇ ਬਣਾ ਦੇ ਉੱਤੇ ਦੁਸ਼ਮਣੀ ਸੀਗੀ ਆਪਣਾ ਨੰਬਰਦਾਰੀ ਦੀ ਵਜ੍ਹਾ। ਤੁਹਾਨੂੰ ਪਤਾ ਹੈ ਨੰਬਰਦਾਰੀਆਂ ਹੂੰ ਇਸ ਵਜ੍ਹਾ ਤੋਂ ਉਹਨੇ ਸਾਡੇ ਇੰਨੇ ਬੰਦੇ 16 ਬੰਦੇ ਤੁਹਾਡੇ ਘਰ ਦੇ ਟੱਬਰ ਦੇ ਮਰੇ। ਸਾਡੇ ਖਾਨਦਾਨ ਜਿਹਨਾਂ 'ਚ 2 ਮੋਚੀ ਸੀਗੇ, ਬਾਕੀ ਸਾਰੇ ਬਾਟੇ। ਅੱਛਾ, ਉਸ ਤੋਂ ਪਹਿਲੇ ਪਿਆਰ ਪ੍ਰੀਤ ਨਾਲ ਰਹਿੰਦੇ ਸੀ ਐਵੇਂ ਕਿ ਆਪਣੇ ਕਾਰੋਬਾਰ ਦੀ ਵੀ ਭਾਈਵਾਲੀ ਸੀ? ਬਿਲਕੁਲ ਕੋਈ ਰੌਲਾ ਨਹੀਂ, ਪੂਰੇ ਵਸਦੇ ਆਪੋ ਆਪਣੇ ਕਰਦੇ। ਅੱਛਾ, ਤਲਵੰਡੀ ਤੁਹਾਡਾ ਦਾਦਕਾ ਪਿੰਡ ਸੀ, ਅੱਲੋਵਾਲ ਨਾਨਕ। ਅੱਲੋਵਾਲ ਕਿੰਨਾ ਕੁ ਯਾਦ ਆ ਤੁਹਾਨੂੰ? ਤੁਹਾਨੂੰ ਹੁਣ ਲੈ ਜਾਈਏ ਤੇ ਪਿੰਡ ਪਛਾਣ ਲੋਗੇ ਘਰ ਬਾਰ? ਬਿਲਕੁਲ ਕਿਸ ਤਰ੍ਹਾਂ ਸੀ ਤੁਹਾਡਾ ਪਿੰਡ 'ਚ ਘਰ ਜਿਹੜਾ ਸੀ ਨਾਨੇ ਦਾ, ਦੱਸੋ ਤਾਂ। ਉਹ ਸੀਗਾ ਪਿੰਡ 'ਚ ਵੜਦੇ ਸੀ ਨਾ, ਹੂੰ ਥੋੜਾ ਜਿਹਾ 2-3 ਘਰ ਮਕਾਨ ਹੈ ਸਾਈਡ ਦੇ। ਹੂੰ ਉਹ ਗਾਂ ਹੋਈ ਹੈ, ਫਿਰ ਗਲੀ ਆ ਜਾਂਦੀ ਹੈ। ਹੂੰ ਉਹ ਗਲੀ ਜਿਹੜੀ ਹੈ ਐ ਮੁੜਦੀ ਹੈ। ਉਹ ਗਲੀ ਜੀ ਨਾਨੇ ਦਾ ਘਰ ਸੀ। ਹਾਂ ਉਹਦੇ ਪਿਛਲੇ ਬੰਨੇ ਛੱਪੜ ਬਹੁਤ ਵੱਡਾ ਹੈ। ਅੱਛਾ ਉਹ ਛੱਪੜ ਦੇ ਸਾਈਡ ਦੇ ਉੱਤੇ ਮੇਰੇ ਮਾਮੇ ਦੇ ਮਕਾਨ ਸੀ, ਬੜੇ ਬੜੇ ਵੱਲ, ਹਾਂ। ਜਿਹੜੇ ਉਹਨਾਂ ਸਿੱਖਾਂ ਨੇ ਉਹਨੂੰ ਗੁਰਦੁਆਰਾ ਬਣਾਇਆ। ਹੁਣ ਉੱਥੇ ਗੁਰਦੁਆਰਾ ਆ। ਉਹ ਦੀਵਾਨ ਸਿੰਘ ਦੀ ਅਗਰ ਔਲਾਦ ਹੈ ਤਾਂ ਸੁਣ ਰਹੇ ਆ, ਤੁਹਾਡੇ ਮਾਮੇ ਦਾ ਬਿਜ਼ਨਸ ਪਾਰਟਨਰ ਸੀ, ਕਾਰੋਬਾਰ 'ਚ ਭਾਈਵਾਲ ਸੀ। ਤੇ ਤੁਹਾਨੂੰ ਲੋਹੜੀ, ਵਿਸਾਖੀ, ਈਦ, ਸ਼ਬਰਾਤ ਦਾ ਕੀ ਯਾਦ ਆਉਂਦਾ ਅੱਲੋਵਾਲ ਦਾ? ਕੋਈ ਨਹੀਂ, ਉਹ ਆਪਣਾ ਦਿਨ ਮਨਾਉਂਦੇ ਸੀ, ਆਪਣਾ ਮਨਾਉਂਦੇ। ਤੁਹਾਨੂੰ ਡੱਕਦੇ ਤੇ ਨਹੀਂ ਸੀ? ਕੁਰਬਾਨੀ ਕਰਬੂਨੀ ਕਰਦੇ ਸੀ? ਕੁਰਬਾਨੀਆਂ ਵੀ ਕਰਦੇ, ਨਹੀਂ ਡੱਕਦੇ। ਨਹੀਂ ਸੀ ਡੱਕਦੇ? ਚੱਲ ਕਿ ਇਦਾਂ ਦੇ ਨਹੀਂ ਡੱਕਦੇ। ਤੇ ਲੋਹੜੀ ਤੇ ਵਿਸਾਖੀ ਤੇ ਤੁਸੀਂ ਉਹਨਾਂ ਨਾਲ ਮਿਲਦੇ ਸੀ ਜਾ ਕੇ? ਨਹੀਂ, ਉਹ ਤਾਂ ਸ਼ਰਾਬਾਂ ਪੀਂਦੇ ਸੀ। ਸ਼ਰਾਬਾਂ ਪੀਂਦੇ, ਤੁਸੀਂ ਨਹੀਂ ਸੀ ਪੀਂਦੇ? ਅੱਛਾ ਅੱਛਾ ਅੱਛਾ। ਉਹ ਸਾਡੇ ਸਾਹਮਣੇ ਪੀਂਦੇ, ਆਪਣੇ ਬਾਹਰ ਬਹਿ ਕੇ, ਢੀਆਂ 'ਚ ਬਹਿ ਕੇ, ਮਕਾਨਾਂ 'ਚ ਬਹਿ ਕੇ, ਉਹ ਜਿੰਨਾ ਮਨਾਉਂਦੇ ਸੀ ਆਪਣਾ। ਸ਼ਰਾਬਾਂ ਪੀ ਕੇ ਆਪਸ ਵਿੱਚ ਲੜਨਾ, ਇੱਕ ਦੂਜੇ ਨੂੰ ਜ਼ਖਮੀ ਕਰਨਾ, ਫਿਰ ਹਸਪਤਾਲ ਲਈ ਫਿਰਨਾ, ਬੜਾ ਕੁਝ ਕਰਦੇ ਹੁੰਦੇ ਸੀ। ਮੈਨੂੰ ਸਾਰਾ ਪਤਾ। ਉਹ ਪਿੰਡ ਯਾਦ ਆਉਂਦਾ ਜੀ? ਬਿਲਕੁਲ। ਪਿੰਡ ਦੀ ਕੋਈ ਖਾਸ ਗੱਲ ਜਿਹੜੀ ਤੁਹਾਨੂੰ ਭੁੱਲਦੀ ਨਹੀਂ ਹੁਣ ਤੱਕ? ਭੁੱਲਦੀ ਬਸ ਇਹੋ ਹੀ ਆ ਵੀ ਉਹਨਾਂ ਨੂੰ ਸਾਨੂੰ ਕਤਲ ਕੀਤਾ ਨਾ, ਉਸ ਵਜ੍ਹਾ ਤੋਂ ਪਿੰਡ ਦਾ ਨਾਂ ਹੀ ਨਹੀਂ ਲੈਣਾ ਚਾਹੁੰਦਾ। ਇਸ ਕਰਕੇ ਉਹ ਜਿਹੜੇ ਘਰ ਦੇ 16 ਜੀ ਵੱਡੇ ਗਏ, ਉਹ ਬੜਾ ਦੁੱਖ ਆ, ਉਹ ਕਦੀ ਨਹੀਂ ਭੁੱਲ ਸਕਦਾ। ਸਗੇ 2 ਮਾਮੇ ਮੈਂ ਲਤੀਫ ਬੱਟ ਨੂੰ ਜਾਣਦਾ ਹੀ ਹਾਂ। ਇੱਕ ਇਹਦਾ ਬਾਪ ਸੀਗਾ, ਇੱਕ ਬੜੇ ਜੱਗੇ ਬੱਟ ਦਾ। ਇਹ 2 ਬੱਚੇ ਆ। ਇੱਕ ਸਭ ਤੋਂ ਵੱਡਾ ਸੀਗਾ, ਕੋਈ ਰੁਸਤਮ ਸੀ ਉਧਰ ਮਲਾਇਆ ਜੀ, ਉਧਰੋਂ ਆਇਆ ਸੀ। ਇੱਕ ਸਭ ਤੋਂ ਛੋਟਾ ਸੀ, ਕੋਈ ਬੜਾ ਪਹਿਲਵਾਨ ਸੀਗਾ। 2 ਪਹਿਲਵਾਨ ਸੀ ਜਿਹੜੇ ਉਹਨਾਂ ਕੋਲ, ਬਾਕੀ ਸਾਰੇ ਚਾਚੇ ਘਰੇ। ਅੱਛਾ, ਦੀਵਾਨ ਸਿੰਘ ਦਾ ਤੇ ਤੁਸੀਂ ਨਾਂ ਦੱਸਿਆ, ਤੁਸੀਂ ਉੱਥੇ ਹੋਸ਼ 'ਚ ਸੀ, ਪੂਰੇ ਗੱਭਰੂ ਸੀ। ਤੁਹਾਨੂੰ ਆਪਣੇ ਹਾਣ ਦਾ ਕੋਈ ਯਾਦ ਹੈ? ਯਾਦ ਨਹੀਂ, ਹੁਣ ਭੁੱਲ ਗਿਆ। ਯਾਦ ਤਾਂ ਫਿਰ ਪੜ੍ਹਦੇ ਹੀ ਰਹੀ ਅੱਛਾ। ਤੇ ਖੇਡਣਾ, ਬਲਕਿ ਹੁਣ ਫਿਰ ਦੇਰ ਹੋ ਗਈ, ਨਹੀਂ ਯਾਦ। ਜੇ ਕੌਡੀ ਘੋਲ ਖੇਡਦੇ ਸੀ, ਘੋਲਦੇ ਸੀ? ਨਹੀਂ, ਪੜ੍ਹੀ ਨਹੀਂ ਕੋਈ। ਅੱਛਾ ਅੱਛਾ ਅੱਛਾ, ਸਹੀ ਹੈ। ਇੱਧਰ ਆ ਕੇ ਸਭ ਕੁਝ ਕੀਤਾ, ਉਧਰ ਪੜ੍ਹਦੇ ਸੀ। ਹਾਂ ਭੂਆ, ਤੈਨੂੰ ਕੋਈ ਆਪਣੀ ਸਹੇਲੀ ਦਾ ਨਾਂ ਯਾਦ ਆ? ਮੈਂ ਸਹੇਲੀਆਂ ਸਾਨੂੰ ਬਣਾਉਣ ਦਿੰਦੇ ਹੁੰਦੇ ਪੁੱਤ। ਸਾਡੇ ਨਾਨਕੇ ਬੜੇ ਡਾਢੇ ਸੀ। ਅੱਛਾ। ਉਹ ਸਹੇਲੀਆਂ ਕੋਈ ਨਹੀਂ ਬਣਾਉਣ ਦਿੰਦੇ। ਤੇ ਉਦੋਂ ਸਾਨੂੰ ਪਤਾ ਹਿੰਦੁਸਤਾਨ ਪਾਕਿਸਤਾਨ ਜਦੋਂ ਉੱਜੜ ਕੇ ਆਏ, ਮਾਮਾ ਸਾਡੇ ਨੇ ਮਾਲ ਡੰਗਰ ਸੀ, ਉਹਨੂੰ ਵਿਚਾਰੇ ਨੂੰ ਉਹ ਆਉਂਦਾ ਨਹੀਂ, ਉਹਨੂੰ ਮਾਰ ਸੁੱਟਿਆ, ਉੱਥੇ ਵੜ ਸੁੱਟਿਆ। ਜੋ ਹਾਂ ਸੀ ਬਦਲਦੀਨ ਸੀ ਉਹਦੇ ਨਾਲ। ਤੇ ਇੱਕ ਸਾਡਾ ਨਾਨਾ ਸੀ, ਉਹ ਵਿਚਾਰਾ ਮਾਰ ਸੁੱਟਿਆ। ਤੇ ਭੂਆ, ਤੈਨੂੰ ਅੱਲੋਵਾਲ ਕਿੰਨਾ ਕੁ ਯਾਦ ਆ? ਤੈਨੂੰ ਪਤਾ ਤੇਰਾ ਘਰ ਕਿੱਥੇ ਸੀ, ਨਾਨੇ ਦਾ ਘਰ? ਆਹੋ ਅੱਲਾ ਜਾਣੇ, ਹੁਣ ਮੈਨੂੰ ਤੇ ਪਤਾ ਨਹੀਂ ਲੱਗਣਾ। ਨਹੀਂ ਪਤਾ ਨਹੀਂ ਲੱਗਣਾ, ਇਹ ਦੱਸੋ ਵੀ ਤੁਹਾਨੂੰ ਯਾਦ ਹੈ ਉਂਝ? ਆਹੋ ਵੀ ਅਸੀਂ ਆਪਣੇ ਨਾਨਕਿਆਂ ਘਰ ਹੀ ਪਲੇ, ਸਾਡੇ ਮਾਂ ਪਿਓ ਮਰ ਗਿਆ ਸੀ ਤੇ ਨਾਨਕਿਆਂ ਘਰ। ਤੇ ਕੋਈ ਸਹੇਲੀ ਸਹੂਲੀ ਨਹੀਂ ਯਾਦ ਹੈ? ਸਹੇਲੀਆਂ ਸਾਨੂੰ ਬਣਾਉਣ ਨਹੀਂ ਦਿੰਦੇ। ਅੱਛਾ ਅੱਛਾ। ਸਾਡੇ ਖਾਨਦਾਨ ਜਿਹੜਾ ਨਾ, ਆ ਸਾਨੂੰ ਹੁਣ ਵੀ ਅਸੀਂ ਬੁੱਢੀਆਂ ਹੋਈਆਂ, ਸਾਨੂੰ ਨਹੀਂ ਦਿੰਦੇ ਬਾਹਰ ਨਹੀਂ ਜਾਣ ਦਿੰਦੇ। ਸਹੀ ਹੈ। ਤੇ ਅੱਛਾ, ਹੁਣ ਮੈਨੂੰ ਇਹ ਦੱਸੋ ਕਿ ਜਦੋਂ ਵੰਡ ਦਾ ਐਲਾਨ ਹੋਇਆ, ਤੁਸੀਂ ਹੋਸ਼ 'ਚ ਸੀ, ਗੱਭਰੂ ਸੀ, ਤੁਹਾਨੂੰ ਅੱਲੋਵਾਲ ਕਿਸ ਤਰ੍ਹਾਂ ਪਤਾ ਲੱਗਾ ਕਿ ਪਾਕਿਸਤਾਨ ਬਣ ਗਿਆ ਤੇ ਅਸੀਂ ਹੁਣ ਅੱਲੋਵਾਲ ਛੱਡ ਕੇ ਜਾਣਾ? ਐਲਾਨ ਹੋਇਆ? ਮਸੀਤਾਂ ਹੈ ਸੀ ਪਿੰਡ 'ਚ? ਮਸੀਤਾਂ 'ਚ, ਸਪੀਕਰਾਂ 'ਚ,
ਐਲਾਨ ਹੋਇਆ ਵੀ ਫਲਾਣੀ ਜਗ੍ਹਾ ਤੱਕ ਪਾਕਿਸਤਾਨ ਹੈ ਹੂੰ ਤੇ ਫਲਾਣੀ ਜਗ੍ਹਾ ਤੱਕ ਇੰਡੀਆ ਦਾ। ਹੂੰ ਬਕਾਇਦਾ ਐਲਾਨ ਹੋਇਆ ਵੀ ਲਾਹੌਰ ਤੋਂ ਇੰਡੀਆ ਵਾ ਹਾਂ ਤੇ ਅੰਮ੍ਰਿਤਸਰ ਜਿਹੜਾ ਇੰਡੀਆ 'ਚ ਆ ਗਿਆ ਵਾ, ਲਾਹੌਰ ਪਾਕਿਸਤਾਨ। ਅੱਛਾ ਆਪਣਾ ਫੌਰੀ ਤੌਰ ਚਲੇ ਗਏ ਹੂੰ ਲਾਹੌਰ। ਹੂੰ ਉਦੋਂ ਜਿਹੜੇ ਸ਼ੁਰੂ 'ਚ ਨਿਕਲ ਆਏ ਨਾ ਤੁਰ ਪਏ, ਉਹ ਠੀਕ ਰਹੇ। ਜਿਹੜੇ ਬੈਠੇ ਰਹੇ ਨਾ ਵੀ ਇਹ ਕਿਹੜਾ ਇਨਕਲਾਬ ਹੋਣਾ, ਸਾਰਿਆਂ ਨੂੰ ਇਹੋ ਜਿਹੀ ਸੀ ਵੀ ਇਹ ਕੀ ਸੀ ਅਦਲ ਬਦਲ ਹੋਣਾ, ਹੂੰ ਉਹਨਾਂ ਦਾ ਨੁਕਸਾਨ ਹੋਇਆ, ਹੂੰ ਸਾਡਾ ਬਹੁਤ ਨੁਕਸਾਨ ਹੋਇਆ। ਤੁਸੀਂ ਬਾਅਦ ਚ ਨਿਕਲੇ ਜੇ, ਲੇਟ ਨਿਕਲੇ ਜੇ? ਬਹੁਤ ਲੇਟ ਨਿਕਲੇ ਸੀ। ਫਿਰ ਨਾ ਸਾਡੇ ਨਾਲ ਸੀ ਭੋਰਸ਼ੀ ਹੂੰ ਰਜਪੂਤਾਂ ਦਾ ਪਿੰਡ, ਹੂੰ ਉਹ ਵੀ ਨੰਬਰਦਾਰ ਸੀ, ਉਹਨਾਂ ਦੀ ਵੀ ਬੜੀ ਦੁਸ਼ਮਣੀ। ਹੂੰ ਉਹ ਸਾਨੂੰ ਕਹਿਣ ਲੱਗੇ ਵੀ ਆ ਜਾਓ ਹੁਣ ਆਪਾਂ ਇਕੱਠੇ ਹੋ ਕੇ ਚੱਲੀਏ। ਹੂੰ ਸਾਡੇ ਦੇ ਸਿੱਖਾਂ ਨੇ ਲਾਇਆ ਸੀ ਚੂੜੀਆਂ ਦਾ ਪਹਿਰਾ ਹੂੰ ਅੱਜ ਰਾਤ, ਹੂੰ ਵੀ ਅੱਜ ਰਾਤ ਇਹਨਾਂ ਨੇ ਪਹਿਰਾ ਲਾਇਓ, ਰੱਖਿਓ ਜਾਣ ਨਾ। ਹੂੰ ਉਹ ਲਾਗੇ ਇੱਕ ਪਿੰਡ ਸੀਗਾ, ਉੱਥੇ ਗਏ ਸੀ ਉਹ ਕਤਲ ਕਰਨ, ਹੂੰ ਤੇ ਸੁਬਾਹ ਇਹਨਾਂ ਨੂੰ ਕਰਾਂਗੇ। ਹੂੰ ਉਹ ਜਿਹੜੇ ਚੂੜੇ ਸੀ ਨਾ, ਉਹਨਾਂ ਗੱਲ ਲੀਕ ਕਰਤੀ। ਹੂੰ ਉਹਨਾਂ ਸਾਡੇ ਵੱਡਿਆਂ ਨੂੰ ਦੱਸਤਾ ਹੂੰ ਵੀ ਅੱਜ ਰਾਤ ਤੁਹਾਡੇ ਤੇ ਸਾਡਾ ਪਹਿਰਾ ਵਾ ਤੇ ਸੁਬਾਹ ਉਹਨਾਂ ਤੁਹਾਡੇ ਪਿੰਡ ਦੀ ਵਾਰੀ ਹੈ, ਹੂੰ ਤੁਸੀਂ ਹੋ ਸਕਦਾ ਰਾਤ ਨੂੰ ਜਾਈਓ। ਹੂੰ ਮਾੜੀ ਮਾੜੀ ਬਾਰਿਸ਼ ਹੋਈ। ਅੱਛਾ ਸਾਡਿਆਂ ਵੱਡਿਆਂ ਨੇ ਕੀਤਾ 72 ਜੀ ਸੀ, 72 ਜੀ 76 ਜੀ 76 ਜੀ ਜਿਹੜੇ ਤੁਰ ਪਏ ਆ, ਹਾਂ ਬੱਚੇ ਜਵਾਨ ਪਾਵੇ ਸਾਰੇ, ਸਾਡੇ 76 ਜੀ ਜਿਹੜੇ ਤੁਰੇ ਉੱਥੋਂ। ਹੂੰ ਅਸੀਂ ਭੋਰਸ਼ੀ ਆ ਗਏ, ਹੂੰ ਭੋਰਸ਼ੀ ਆ ਗਏ। ਭੋਰਸ਼ੀ ਦੇ ਜਿਹੜੇ ਆ ਗਏ ਆ, ਦਿਨ ਚੜ੍ਹ ਗਿਆ। ਉਹ ਸਿੱਖਾਂ ਨੇ ਆ ਕੇ ਚੂੜਿਆਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਜੀ ਉਹ ਰਾਤੋਂ ਰਾਤ ਚਲੇ ਗਏ। ਹੂੰ ਉਹਨਾਂ ਨੂੰ ਪਤਾ ਲੱਗ ਗਿਆ ਵੀ ਚੂੜਿਆਂ ਨੇ ਰਫੇਰੀ ਕੀਤੀ, ਹੂੰ ਚਲੋ ਬਚ ਗਏ। ਜਿਹੜੇ ਰਹਿ ਗਏ ਸੀ ਨਾ, ਇਹ ਨਹੀਂ ਜਾਣਾ, ਹੂੰ ਉਹਨਾਂ ਸਾਰਾ ਗੁੱਸਾ ਉਹਨਾਂ ਨੇ ਕੱਢਿਆ। ਹੂੰ ਫਿਰ ਭੋਰਸ਼ੀਆਂ ਹੀ ਤੁਰਨ ਲੱਗੇ ਆ, ਸਾਡੇ 4 ਸਿੱਖ ਇਕੱਠੇ ਹੋ ਗਏ। ਹੂੰ ਕਹਿੰਦੇ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਲੁੱਟਣਾ ਵੀ ਨਹੀਂ, ਮਾਰਨਾ। ਹੂੰ ਕਿਉਂ ਦੁਸ਼ਮਣੀ ਵਾਲੇ ਸੀਗੇ, ਭੋਰਸ਼ੀ ਵਾਲੇ ਵੀ ਦੁਸ਼ਮਣੀ ਵਾਲੇ, ਸਾਡੇ ਵੀ ਦੁਸ਼ਮਣੀ ਵਾਲੇ। ਸਹੀ ਫਿਰ ਅੱਲਾ ਦੀ ਕੁਦਰਤ 4 ਸਿੱਖ ਆਏ, ਹੂੰ ਇਸ਼ਤਿਹਾਰੀ ਸੀ। ਹੂੰ ਉਹ ਜਿਹੜੇ ਸਿੱਖ ਸੀ ਨਾ ਇਸ਼ਤਿਹਾਰੀ, ਹਾਂਜੀ ਉਹ ਮੇਰੇ ਨਾਨਕੇ ਕੋ ਮਾਮਾ ਜਿਹੜਾ ਨੰਬਰਦਾਰ ਸੀ ਨਾ, ਹੂੰ ਉਹਦੇ ਕੋਲ ਠਹਿਰਦੇ ਹੁੰਦੇ ਸੀ। ਹੂੰ ਜਦੋਂ ਉਹਨਾਂ ਦੀ ਮੁਸੀਬਤ ਬਣੀ ਨਾ, ਇਹਦੇ ਕੋਲ ਕਿੰਨਾ ਕਿੰਨਾ ਚਿਰ ਠਹਿਰਨਾ, ਹੂੰ ਬੜੀ ਉਹਨਾਂ ਦੀ ਉਮੀਦ ਕਰਦਾ ਸੀ। ਉਹਨਾਂ ਨੂੰ ਕਿਸੇ ਨੇ ਦੱਸਿਆ ਹੂੰ ਕਿ ਅੱਜ ਉਹਨਾਂ ਦੀ ਆਹ ਮੁਸੀਬਤ ਹੈ। ਮੁਸੀਬਤ ਭਾਰੀ ਪੈ ਗਈ ਹੁਣ। ਉਹ ਪਤਾ ਨਹੀਂ 15-16 ਮੀਲ ਦਾ ਹੂੰ ਘੋੜੀਆਂ ਦੀ। ਹੂੰ ਜਦੋਂ ਆਏ ਉਹਨਾਂ ਨੇ ਆ ਕੇ ਵੇਖਿਆ ਰਾਤ, ਹੂੰ ਤੇ ਲੋਕਾਂ ਨੂੰ ਨਾ ਪੁੱਛਿਆ, ਹੂੰ ਉਹਨਾਂ ਨੇ ਕਿਹਾ ਜੀ ਉਹ ਇਕੱਠੇ ਹੋਏ ਨੇ। ਹੂੰ ਉਹ ਸਿੱਧੇ ਸਾਡੇ ਕੋਲ ਆਏ, ਹੂੰ ਆ ਕੇ ਕਹਿਣ ਲੱਗੇ ਵੀ ਕਿੱਦਾਂ ਖੈਰ ਕਰੀਏ ਤੇ ਸਾਡੇ ਵੱਡੇ ਭੈਣ ਨੇ। ਹੂੰ ਹਾਂਜੀ ਹੁਣ ਹੂੰ ਹਾਂਜੀ ਆਹ ਹੁਣ ਤੁਹਾਡੇ ਸਾਹਮਣੇ ਹੀ ਹੈ। ਹੂੰ ਹਾਂਜੀ ਕੋਈ ਗੱਲ ਨਹੀਂ। ਹੂੰ ਉਹ ਗਏ ਆ, ਹੂੰ ਉਹ 20 ਬੰਦੇ ਗਏ ਸੀ, ਹੂੰ 4 ਬੰਦੇ, ਹੂੰ ਇੱਕ ਇੱਕ ਉਹਨਾਂ ਕੋਲ ਤਲਵਾਰ ਆ, ਹੂੰ ਇੱਕ ਇੱਕ ਉਹਨਾਂ ਕੋਲ ਬੰਦੂਕ ਆ। ਅੱਛਾ ਏਡੀ ਦਹਿਸ਼ਤ ਸੀ ਇੱਕ ਇੱਕ ਤਲਵਾਰ ਇੱਕ ਇੱਕ ਬੰਦੂਕ। ਹੂੰ ਬਦਮਾਸ਼ ਹੈਗੇ ਸੀ। ਹੂੰ ਉਹ ਗਏ 20 ਸਿੱਖ ਲਿਆਏ। ਹੂੰ ਉਹਨਾਂ ਸਿੱਖਾਂ ਨੂੰ ਸਾਡੀਆਂ ਜੋ ਗਟੜੀਆਂ, ਜੋ ਭਾਂਡਾ ਠੀਕੇ ਸੀ ਨਾ, ਅਸੀਂ ਬੰਨ੍ਹ ਕੇ ਰੱਖਿਆ, ਹੂੰ ਉਹ ਚੁਕਾਤਾ। ਹੂੰ ਖਲਕੀਆਂ ਉੱਥੋਂ ਮੀਲ ਤੇ ਹੂੰ ਕਹਿੰਦੇ ਇਹ ਚੁੱਕੋ, ਚਲੋ ਮੀਲ। ਇਹ ਖਲਚੀਆਂ ਉਹੀ ਆ ਜਿੱਥੇ ਤੇ ਪੀਰ ਮਸ਼ਹੂਰ ਸੀ। ਆਹ ਪੀਰ ਹਾਂ ਸਰਦਾਰ ਸ਼ਾਹ ਹੋਣੇ। ਸਾਨੂੰ ਉੱਥੋਂ ਦੇ ਨਾ ਖਲਕੀਆਂ, ਹਾਂ ਬੜਾ ਵੱਡਾ ਦਰਬਾਰ। ਹੂੰ ਇਹ ਵੀ ਜਾਂਦੇ ਹੂੰ ਲੋ ਜੀ। ਉਹ ਫਿਰ ਜੇ ਸਾਡੀ ਗੱਡੀ ਸੀ 5-6, ਹੂੰ ਉਹ ਫਿਰ ਗਏ ਪਰੇ, ਹੂੰ ਉੱਥੋਂ ਫਿਰ ਸਿੱਖ ਮੋਟੇ ਮੋਟੇ ਫੜ ਕੇ ਹੂੰ ਉਹਨਾਂ ਨੂੰ ਆਂਦੇ ਆਹ ਲੈ ਲਓ ਗੱਡੀ, ਹੂੰ ਅਗਰ ਗੱਡੀ ਦਾ ਕੋਈ ਜਾਇਆ ਹੋ ਗਿਆ ਨਾ ਸਮਾਨ, ਹੂੰ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ। ਹੂੰ ਉਹ ਆਂਦੇ ਨਹੀਂ ਜੀ ਗੱਡੀ ਵੀ ਲੈ ਗਈ। ਗੱਡੀ ਦਾ ਰਸਤਾ ਹੋਰ ਸੀਗਾ, ਹੂੰ ਜਿੱਦਾਂ ਮਾਨਾ ਵਾਲੇ ਜਾਣਾ ਹੋਵੇ ਨਾ, ਇੱਥੋਂ ਨਹਿਰੇ ਪੈ ਗਏ ਮਾਨਾ ਵਾਲੇ, ਅੱਛਾ ਪੈਦਲ ਸਿੱਧਾ ਹੀ ਹੂੰ ਲੋ ਜੀ। ਉਹ ਸਾਨੂੰ ਲੈ ਤੁਰ ਪਏ ਲੈ ਕੇ। ਅਸੀਂ ਜਿਸ ਵੇਲੇ ਗਏ ਆ, ਉੱਥੇ ਕੈਂਪ ਸੀਗਾ ਸਰਕਾਰੀ, ਹੂੰ ਉਹ ਫੌਜ ਦਾ ਪਹਿਰਾ ਸੀ। ਹੂੰ ਉਹ ਫੌਜ ਨੇ ਵੇਖੇ ਸਿੱਖ ਹੂੰ ਘੋੜੀਆਂ ਦੇ, ਹੂੰ ਉਹਨਾਂ ਨੇ ਨਾ ਮੋਟਰ ਦਾ ਗਨ ਦਾ ਮੂੰਹ ਇੱਧਰ ਕਰਤਾ। ਹੂੰ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਇੱਦਾਂ ਕਰੋ, 1-2 ਬੰਦੇ ਜਾਓ, ਹੂੰ ਜਾ ਕੇ ਉਹਨਾਂ ਨੂੰ ਦੱਸੋ। ਹੂੰ ਜੋ ਉਹਨਾਂ ਫਾਇਰਿੰਗ ਕਰਦੇ ਨਹੀਂ ਸਾਡੀ ਵਜ੍ਹਾ ਤੋਂ। ਸਹੀ। ਫਿਰ ਸਾਡੇ ਵੱਡੇ 3-4 ਗਏ, ਹੂੰ ਉਹਨਾਂ ਜਾ ਕੇ ਦੱਸਿਆ। ਹੂੰ ਉਹ ਆਂਦੇ ਉਹਨਾਂ ਨੂੰ ਵੀ ਗਾਂ ਹੀ ਲੈ ਆਓ। ਅੱਛਾ ਫਿਰ ਅਸੀਂ ਸਿੱਖਾਂ ਨੂੰ ਵੀ ਗਾਂ ਲੈ। ਹੂੰ ਥੋੜ੍ਹੀ ਦੇਰ ਬਾਅਦ ਜਿਹੜਾ ਸਮਾਨ ਸੀ ਪੈਦਲ, ਉਹ ਵੀ ਆ ਗਿਆ। ਹੂੰ ਸਾਡਾ ਸਾਰਾ ਸਮਾਨ ਉੱਥੇ ਪਹੁੰਚ ਗਿਆ। ਹੂੰ ਉਹਨਾਂ ਨੇ ਸਿੱਖਾਂ ਨੂੰ ਪੁੱਛਿਆ, ਡੋਗਰਾ ਮਿਲਟਰੀ ਦਾ ਹੀ ਪੈਗਾ, ਅੱਛਾ ਆਪਾਂ ਨੂੰ ਡੋਗਰਾ ਮਿਲਟਰੀ ਲੈ ਗਏ ਸੀ, ਸਹੀ। ਵੀ ਤੁਸੀਂ ਇਹਨਾਂ ਦੀ ਕਿਉਂ ਇੰਨੀ ਮਹਿਲ ਕੀਤੀ ਹੈ। ਉਹ ਸਿੱਖਾਂ ਨੇ ਦੱਸਿਆ ਕਿ ਸਾਰੀ ਉਮਰ ਅਸੀਂ ਇਹਨਾਂ ਦੇ ਕੋਲ ਪਨਾਹ ਲੈਂਦੇ ਰਹੇ, ਅਸੀਂ ਇਸ਼ਤਿਹਾਰੀ ਬੰਦੇ ਹਾਂ, ਹਾਂ ਇਸ ਵਾਸਤੇ ਅਸੀਂ ਮਹਿਲ ਕੀਤੀ ਹੈ ਤੇ ਅਸੀਂ ਇਹਨਾਂ ਦੀ ਗਾਂ ਵੀ ਕਰਨੀ ਤੇ ਹੈ। ਤੁਹਾਡਾ ਮਾਮਾ ਉੱਥੇ ਅੱਲੋਵਾਲ ਦੇ ਵਿੱਚ ਭੋਜ 'ਚ ਕਤਲ ਹੋਇਆ? ਪਿੰਡ ਦੇ ਵਿੱਚ 2 ਕਤਲ ਹੋਏ ਸਕੇ ਮਾਮੇ, ਹਾਂ ਬਾਕੀ ਰਿਸ਼ਤੇਦਾਰ ਚਾਚੇ ਤਾਏ 76 ਚੋਂ 16 ਸ਼ਹੀਦ ਹੋ ਗਏ। ਸ਼ਹੀਦ ਹੋ ਗਏ। ਹੂੰ ਤੇ 76 ਜੀ ਜਿਹੜੇ ਸੀ ਨਾ ਬੱਚਿਆਂ ਸਣੇ,
ਉਹ ਅਸੀਂ ਬਕਾਇਆ ਇੱਥੇ ਆਏ ਉਹ ਲਾਹੌਰ ਪਹੁੰਚੇ, ਲਾਹੌਰ ਤੋਂ। ਫਿਰ ਅੰਮ੍ਰਿਤਸਰ ਸਟੇਸ਼ਨ ਤੇ ਕਿਸ ਤਰ੍ਹਾਂ ਆਏ? ਉਹ ਇਸ ਤਰ੍ਹਾਂ ਹੋਈ ਨਾ, ਜਦੋਂ ਅਸੀਂ ਕੈਂਪ 'ਚ ਆ ਗਏ ਨਾ ਖਲਚੀਆਂ 'ਚ, ਹਾਂ। ਉਹ ਵੀ ਸਿੱਖਾਂ ਨੇ ਉਹਨਾਂ ਨੂੰ ਕਿਹਾ ਫੌਜੀਆਂ ਨੇ ਅਸੀਂ ਇਹਨਾਂ 'ਚ ਹੋਰ ਵੀ ਕੰਮ ਕਰਨਾ, ਹੂੰ ਜਿੰਨੇ ਦਿਨ ਇਹਨਾਂ ਇੱਥੇ ਰਹਿਣਾ ਨਾ ਹੂੰ ਅਸੀਂ ਇਹਨਾਂ ਨੂੰ ਖਰਚਾ ਦੇ ਕੇ ਜਾਣਾ, ਹੂੰ ਸਾਨੂੰ ਕੋਈ ਇਜਾਜ਼ਤ ਦੇ ਦਿਓ। ਹੂੰ ਉਹਨੇ ਇੱਕ ਚਿੱਠ ਦੇ ਦਿੱਤੀ, ਅੱਛਾ। ਉਹਨੇ ਕਿਹਾ ਜਦੋਂ ਖਰਚਾ ਲਿਆ ਕਰੋਗੇ ਨਾ ਆਹ ਚਿੱਠ ਸਾਨੂੰ ਖਾ ਦਿਓ। ਹੂੰ ਫਿਰ ਉੱਥੇ ਰਹੇ 28 ਦਿਨ। 28 ਦਿਨ ਰਹੇ ਖਲਚੀਆਂ? 28 ਦਿਨ ਰਿਹਾ ਤੇ 28 ਦਿਨ ਹੀ ਨਾ ਇੱਕ ਬੋਰੀ ਰੋਜ਼ ਦੀ ਆਟੇ ਦੀ ਦੇ ਜਾਂਦੇ ਹੂੰ ਸਿੱਖ। ਜੀ ਆਪਾਂ ਤੇ ਰਹਿ ਨਹੀਂ ਸਾ, ਹੈਂ? ਆਪਾਂ ਤੇ ਰਹਿ ਨਹੀਂ ਸਾ, ਉਹ ਸਾਨੂੰ ਤੁਹਾਨੂੰ ਦੱਸਦਾ ਲਾਹੌਰ ਵਾਲੇ ਉਹ ਫਿਰ ਦਾ ਏਦਾਂ ਹੋਈ, ਹੂੰ ਇਹ 10 ਕੁ ਦਿਨਾਂ ਬਾਅਦ ਨਾ 10 ਦਿਨ ਵੀ ਨਹੀਂ ਤਿੰਨੀ ਚਾਹੁੰਦੀ ਨਹੀਂ, ਹੂੰ ਜਿਹੜੇ ਲਾਹੌਰ ਹੈ ਨਾ ਮੀਆਂ ਸਾਡੀ ਬਾਤੇ ਆਗਾ ਆਪਣਾ ਕਾ ਕੀ ਹੈ ਨਾ ਅਜੇ ਬਾਹਰ ਕੱਢਿਆ ਨੇ ਨਵਾਜ਼ ਸ਼ਰੀਫ। ਨਵਾਜ਼ ਸ਼ਰੀਫ ਦਾ ਵਾਲ ਜਿਹੜਾ ਬਸ਼ੀਰ ਆ, ਹੂੰ ਇਹਨਾਂ ਨੂੰ ਪਤਾ ਲੱਗਾ ਵੀ ਇਹ ਕੈਂਪ ਚ ਗਿਆ, ਹੂੰ ਸਾਡਾ ਰਿਸ਼ਤੇਦਾਰ ਸੀ। ਹੂੰ ਬਸ਼ੀਰ ਦਾ ਜਿਹੜਾ ਇਹ 7 ਭਰਾ ਸੀ, ਜਿਹੜਾ 6ਵਾਂ ਭਾਈ ਸੀ ਨਾ ਉਹ ਮੇਰੀ ਖਾਲਾ ਨਾਲ ਵਿਆਹਿਆ ਸੀ, ਹੂੰ 4-5 ਸਾਲ ਪਹਿਲੇ ਦੀ ਗੱਲ ਹੈ। ਹੂੰ ਉਹਨੇ ਫਿਰ ਕੀ ਕੀਤਾ, ਉਹਨੇ 2 ਬੱਸਾਂ ਭੇਜੀਆਂ, ਹੂੰ ਬਹੁਤ ਅਮੀਰ ਸੀ, ਕਹਿਣ ਲੱਗੇ ਵੀ ਇਹਨਾਂ ਨੂੰ ਬੱਸਾਂ 'ਚ ਲੈ ਆਓ। ਹੂੰ ਬੱਸਾਂ ਆ ਗਈਆਂ, ਸੜਕ ਤੇ ਖਲੋ ਗਈਆਂ, ਅਸੀਂ ਜਿਹੜਾ ਸੜਕ ਤੋਂ ਅੰਦਰ ਸੀ ਹੂੰ ਉਹ ਆਵਾਮ ਨੇ ਭਰ ਗਈ। ਹੂੰ ਉਹ ਜੇ ਆਵਾਮ ਨੂੰ ਕੱਢਣ ਹੂੰ ਵੀ ਇਹ ਤਾਂ ਬੱਸਾਂ ਸਾਡੀਆਂ ਆਪਣੀਆਂ, ਉਹ ਹੂੰ। ਬਿਲਕੁਲ ਹੂੰ ਤੇ ਸਾਡੇ 30-40 ਜੀਬ ਆ ਕੇ ਨਾ ਹੂੰ ਨਾਲ ਲਾਏ ਬੱਚੇ, ਹੂੰ ਜਿਨ੍ਹਾਂ ਵਿੱਚ ਅਸੀਂ ਦੋਵੇਂ ਸੀ। ਹੂੰ ਫਿਰ ਸਾਨੂੰ ਉਸ ਤਰ੍ਹਾਂ ਅੰਮ੍ਰਿਤਸਰ ਲਿਆ ਦਿੱਤਾ, ਹੂੰ ਅਸੀਂ ਉਹਨਾਂ ਦੇ ਘਰ ਠਹਿਰ ਗਏ। ਬਾਕੀ ਕਾਫਲਾ 28 ਦਿਨ ਤੁਰ ਕੇ ਆਇਆ, ਹੂੰ ਪੈਦਲ ਹੂੰ ਪੈਦਲ ਤੁਰ ਕੇ ਆਇਆ। ਫਿਰ ਮਹੀਨਾ ਰੱਖਿਆ ਆਪਣੇ ਹੂੰ ਨਵਾਜ਼ ਸ਼ਰੀਫ ਨੇ। ਹੂੰ ਛੋਟਾ ਜਿਹਾ ਸੀ, ਮੇਰੀ ਉਮਰ ਤੋਂ, ਮੇਰੇ ਤੋਂ ਵੀ ਛੋਟਾ ਵਾ, ਹੂੰ ਨਿੱਕਾ ਜਿਹਾ ਬੱਚਾ ਸੀ। ਹੂੰ ਫਿਰ ਅਸੀਂ ਮਹੀਨਾ ਰਹੇ ਉੱਥੇ। ਹੂੰ ਮਹੀਨੇ ਤੋਂ ਬਾਅਦ ਉਹ ਕਹਿਣ ਲੱਗੇ ਵੀ ਕੀ ਕਾਰੋਬਾਰ ਕਰਨਾ। ਸਾਡੇ ਵੱਡਿਆਂ ਦੇ ਅਸੀਂ ਦੁਕਾਨਾਂ ਕਰ ਕਰਕੇ ਥੱਕੇ ਹਾਂ, ਅਸੀਂ ਹੁਣ ਜ਼ਿਮੀਂਦਾਰਾ ਕਰਨਾ। ਹੂੰ ਉਹ ਸਾਨੂੰ ਫੈਸਲਾਬਾਦ ਛੱਡ ਗਏ। ਹੂੰ ਫੈਸਲਾਬਾਦ ਜਿਹੜਾ ਸੀ ਨਾ ਪਰੋਕੇ ਪਿੰਡ, ਆਹੋ ਇੱਕ ਚਕੇਰੇ ਪਿੰਡ, ਆ ਚਕੇਰੇ ਦੇ ਨਾਲ ਹੀ ਪਰੋਕੇ ਪਿਛਲੇ ਪਾਸੇ। ਇੱਥੋਂ ਦੇ ਜਿਹੜੇ ਦੋਵੇਂ ਨੰਬਰਦਾਰ ਸੀ ਨਾ ਹੂੰ ਉਹ ਮੇਰੇ ਮਾਮਿਆਂ ਦੇ ਯਾਰ ਸੀ। ਹੂੰ ਇੰਡੀਆ ਦੇ ਵਿੱਚ ਜਿਹੜੀ ਕੌਡੀ ਹੁੰਦੀ ਸੀ ਨਾ, ਇਹ ਉਧਰ ਜਾਂਦੇ ਹੁੰਦੇ ਖੇਡਣ, ਹੂੰ ਲੈ ਜਾਂਦੇ ਹੁੰਦੇ। ਹੂੰ ਜਦੋਂ ਇੱਥੇ ਅਵਾਮੀ ਮੇਲਾ ਲੱਗਦਾ ਸੀ ਨਾ ਫੈਸਲਾਬਾਦ, ਹੂੰ ਉਦੋਂ ਉਹ ਸਿੱਖ ਨੇ ਇੱਥੇ ਲੈ ਜਾਂਦੇ। ਹੂੰ ਬੜੀ ਕੌਡੀ ਦੇ ਪਲੇਅਰ ਸੀ ਮੇਰੇ ਮਾਮੇ, ਹੂੰ ਇਸ ਵਜ੍ਹਾ ਤੋਂ ਵਾਕੂ ਸੀ। ਤੁਹਾਡੇ ਨਾਨਕਿਆਂ ਚੋਂ ਤੇ ਬੜੇ ਚੰਗੇ ਕਬੱਡੀ ਦੇ ਖਿਡਾਰੀ ਹੋਏ ਨਾ, ਗਾ ਇਬਰਾਹਿਮ ਬੱਟ ਵੀ ਹੋਇਆ ਤੁਹਾਡੇ ਨਾਨਕਿਆਂ ਚੋਂ ਹੀ ਆ ਨਾ? ਇਹ ਹੈਗੇ ਸਾਡੇ ਭਾਣਜੇ, ਹੂੰ ਇਹ ਬਾਹਰ ਦੀਆਂ ਗੱਲਾਂ, ਪਹਿਲੇ ਵੱਡੇ ਜਿਹੜੇ ਹਾਂ। ਬੜੇ ਨਾਮੀ ਗ੍ਰਾਮੀ ਪਹਿਲਵਾਨ ਕੌਡੀ, ਫੱਜਾ ਇਹਨਾਂ ਦਾ ਪਿਓ। ਇਹਨਾਂ ਦਾ ਪਿਓ। ਹੂੰ ਫਿਰ ਉਹ ਇਹਨਾਂ ਨੂੰ ਬੁਲਾਇਆ ਜਾਗਰੀਆਂ ਨੂੰ, ਹੂੰ ਇਹ ਫਿਰ ਕਹਿਣ ਲੱਗੇ ਤੁਸੀਂ ਕਿੱਥੇ ਜਾਣਾ। ਹੂੰ ਸਾਡੇ ਵੱਡੇ ਕਹਿਣ ਲੱਗੇ ਵੀ ਅਸੀਂ ਵਾਹੀ ਕਰਨੀ ਹੈ ਹੂੰ ਤੇ ਸੜਕ ਤੇ ਜਾਣਾ। ਹੂੰ ਉਹਨਾਂ ਫਿਰ ਵੇਖਿਆ ਪਿੰਡ ਆਪਣਾ 30 ਚੱਕ, ਹੂੰ ਉਹਨਾਂ ਜਿਹੜਾ ਤੁਹਾਨੂੰ ਫਿਰ ਛੱਡਦੇ ਅਮੀਪੁਰ ਰੋਡ ਤੇ। ਅਸੀਂ ਕੋਲ ਹੂੰ ਨਾਲ ਵਾਲੇ 4-5 ਮਹੀਨੇ ਲੱਗੇ। ਹਾਂ। ਉੱਥੇ ਲੈ ਗਏ, ਉਹ ਸਾਡੇ ਵੱਡੇ ਕਹਿਣ ਲੱਗੇ ਅਸੀਂ ਇੱਥੇ ਰਹਿਣਾ। ਉਦੋਂ ਸੜਕ ਹੈਗੀ ਨਾੜ ਵਾਲੇ ਬਗੜੇ ਦਾ ਹਾਂਜੀ ਪੱਕੀ, ਹਾਂ, ਅੱਗੇ ਕੱਚੀ ਸੀ। ਗਾੜੀ ਪਿਆ ਕੱਚਾ ਰਹਿੰਦੇ ਸੀ ਉੱਥੇ। ਹੂੰ ਉਹ ਆਂਦੇ ਵੀ ਜੇ ਤੁਸੀਂ ਸੜਕ ਤੇ ਜਾਣਾ ਨਾ ਹੂੰ 2 ਦਿਨ ਠਹਿਰੋ, ਹੂੰ ਕਾਸ਼ ਚੱਕ ਤੋਂ ਰੋਡ ਜਿਹੜਾ ਬਿਲਕੁਲ ਸੜਕ ਤੇ ਹੈ, ਹਾਂ, ਉੱਥੇ ਸਿੱਖ ਬੈਠੇ ਹੋਏ। ਹੂੰ ਉੱਥੇ ਹਲੇ ਬੈਠੇ ਸੀ ਸਿੱਖ। ਹੂੰ ਤੇ ਉੱਥੇ ਤੁਹਾਨੂੰ ਛੱਡਣਾ। ਹੂੰ ਠੀਕ ਹੈ, ਠੀਕ ਹੈ। ਉਹ ਧਰੋੜੀ ਗਏ, ਉਹਨਾਂ ਸਿੱਖਾਂ ਨੂੰ ਪੁੱਛਿਆ, ਸਿੱਖਾਂ ਦੇ ਗੱਡੇ ਗੁੱਡੇ ਅਸੀਂ ਲੱਦੇ ਆ, ਸਿਰਫ ਐਲਾਨ ਹੋਣਾ, ਪਤਾ ਨਹੀਂ ਕਦੋਂ ਹੋਣਾ। ਹੂੰ ਉਹ ਕਹਿਣ ਲੱਗੇ ਫਿਰ ਇੱਦਾਂ ਕਰੋ, ਸਾਡੇ ਪ੍ਰਾਹੁਣੇ ਆ ਗਏ ਆ, ਹੂੰ ਸਾਨੂੰ 2-3 ਹਫ਼ਤੇ ਵਿਹਲੇ ਕਰ ਦਿਓ। ਹੂੰ ਉਹਨਾਂ ਦਾ ਸਾਰੇ ਵਿਹਲੇ ਜਿੱਥੇ ਮਰਜ਼ੀ ਲੈ ਆਓ। ਹੂੰ ਉਹ ਗਏ ਅਗਲੇ ਦਿਨ, ਸਾਨੂੰ ਉੱਥੇ ਲੈ ਗਏ। ਸਾਨੂੰ 3 ਉਹਨਾਂ ਨੇ ਹੱਥ ਦੇ ਦਿੱਤੇ, ਕੁਦਰਤੀ ਉਹ ਜ਼ਮੀਨ ਸਾਨੂੰ ਪੈ ਗਈ। ਹੂੰ 3 ਹਫ਼ਤੇ ਵਿਹਲੇ ਸੀ, ਉਹ 'ਚ ਅਸੀਂ ਵੜ ਗਏ ਹੂੰ ਸਾਰੇ ਜੀ, 3 ਹਫ਼ਤੇ। ਤੇ 3 ਦਿਨ ਦੇ 4 ਦਿਨ ਦੇ ਬਾਅਦ ਅੱਛਾ, ਜਦੋਂ ਤੁਸੀਂ ਇੱਧਰ ਆਏ ਜੇ, ਤੁਸੀਂ ਇੱਧਰ ਵੇਖਿਆ ਕਿ ਸਿੱਖਾਂ ਦੀਆਂ ਵੀ ਲਾਸ਼ਾਂ ਤੁਹਾਡੇ ਤਰ੍ਹਾਂ ਪਈਆਂ ਹੋਣ? ਅੱਛਾ। ਕੋਈ ਗੱਲ ਕਰਨ ਵਾਲੀ ਨਹੀਂ। ਉਹ ਫਿਰ ਇਸ ਤਰ੍ਹਾਂ ਹੋਈ ਨਾ, ਹੂੰ ਜਦੋਂ ਇੱਧਰ ਪਤਾ ਲੱਗਾ ਨਾ ਵੀ ਇੰਡੀਆ 'ਚ ਬਹੁਤ ਕਤਲ ਕਰਦੇ ਆ ਹੂੰ ਮੁਸਲਮਾਨ, ਹੂੰ ਫਿਰ ਇਹ ਵੀ ਮੁਸਲਮਾਨ ਜਿਹੜੇ ਵੀ ਪੈ ਗਏ। ਹੂੰ ਇੱਥੋਂ ਦੀ ਸਿਰਫ ਤਾਰਕਾਬਾਦ ਥਾਂ ਰਾਹ ਹੀ, ਹੋਰ ਕੋਈ ਰਾਹ ਨਹੀਂ। ਸਟੇਸ਼ਨ ਵੱਲ ਨੂੰ? ਸਟੇਸ਼ਨ ਰਾਹ ਨਹੀਂ, ਹੂੰ ਗੋਦਿਓ ਵਗੈਰਾ ਸਭ ਜੰਗਲ ਨੂੰ ਇਹੋ ਰਾਹ ਸੀਗਾ। ਹੂੰ ਲਾਹੌਰ ਰੋਡ ਤੇ ਜਿੱਥੇ ਤਾਰਕਾਬਾਦ ਇਹਨਾਂ ਨੇ ਫਿਰ ਬੜਾ ਸਿੱਖ ਮਾਰਿਆ, ਬਹੁਤ ਸਿੱਖ ਕਤਲ ਹੋਇਆ ਬਹੁਤ ਸਿੱਖ ਤਾਰਕਾਬਾਦ। ਤਾਰਕਾਬਾਦ ਤੋਂ ਗਾਂ ਅੱਗੇ ਤੱਕ ਨਾ ਹਾਂ। ਬੜਾ ਸਿੱਖ ਫਿਰ ਇਹਨਾਂ ਮੁਸਲਮਾਨਾਂ ਨੂੰ। ਹੂੰ ਫਿਰ ਉੱਥੋਂ ਇਹਨਾਂ ਨੂੰ ਹਰ ਚੀਜ਼ ਮੁੱਲ ਦੀ, ਹੂੰ ਜਿਸ ਤਰ੍ਹਾਂ ਹੀ ਪਿੱਛੇ ਛੱਡ ਗਿਆ ਸੀ ਨਾ ਇੰਡੀਆ 'ਚ। ਜਿਸ ਤਰ੍ਹਾਂ ਤੁਸੀਂ ਉਧਰ ਲਾਸ਼ਾਂ ਵੇਖ ਕੇ ਆਏ ਸੀ ਬਾਬਾ ਜੀ, ਹਾਂਜੀ, ਅੰਮ੍ਰਿਤਸਰ ਤੋਂ ਆਪਣੇ ਅੱਲੋਵਾਲ ਤੋਂ ਲੈ ਕੇ ਬਲਦੇ ਲਾਹੌਰ ਤੱਕ ਮੁਸਲਮਾਨਾਂ ਦੀਆਂ ਲਾਸ਼ਾਂ ਵੇਖ ਕੇ ਆਏ, ਪਈਆਂ ਸੀ।
ਤੇ ਇੱਧਰ ਆ ਕੇ ਤੁਸੀਂ ਸਿੱਖਾਂ ਦੀਆਂ ਵੀ ਉਂਝ ਹੀ ਵੇਖੀਆਂ? ਅਸੀਂ ਬਹੁਤੀਆਂ ਵੇਖੀਆਂ ਸੀ, ਇੱਥੇ ਬਹੁਤ ਕਤਲ ਹੋਏ ਸੀ, ਬਹੁਤ ਬੜਾ ਕਤਲ। ਫੈਸਲਾਬਾਦ ਆਪਣੇ ਦੇ ਵਿੱਚ ਜਿਹੜਾ ਆਪਣਾ ਲੈਲਪੁਰ ਸੀ, ਇੱਥੇ ਸਿੱਖ ਬਹੁਤ ਸੀ? ਸਿੱਖ ਸੂਦੇ ਲੋਕ ਕਾਫਲੇ ਆਉਂਦੇ, ਅੱਛਾ, ਇੱਧਰੋਂ ਆਉਂਦੇ ਸੀ ਕਾਫਲੇ? ਕਾਫਲੇ ਆਉਂਦੇ ਸੀ, ਰਸਤਾ ਇਹੋ ਹੀ ਸੀਗਾ, ਸਟੇਸ਼ਨ ਤੇ ਹੀ ਆਉਂਦੇ ਸੀ ਫੈਸਲਾਬਾਦ? ਇਹੋ ਰਾਜ ਫਾੜ ਕੇ ਹੋਈ, ਕੋਈ ਰਸਤਾ ਨਹੀਂ, ਮੇਨ ਰਸਤਾ ਇਹੀ ਲੰਘਦੇ, ਬੜੇ ਮਾਰੇ। ਵੰਡ ਕਲੈਣੀ ਕੀ ਦੱਸਾਂ, ਧਰਤੀ ਵਿੱਚ ਤਰੇੜਾਂ ਪਾ ਗਈ, ਕਈ ਸਬੂਤੇ ਬੰਦੇ ਖਾ। ਫਿਰ ਅਸੀਂ ਸਾਰਾ ਸਮਾਨ ਸਿੱਖਾਂ ਤੋਂ ਮੁੱਲ ਲੈ ਲਿਆ। ਹੂੰ। ਜਿਸ ਤਰ੍ਹਾਂ ਸਮਾਨ ਛੱਡ ਕੇ ਆਏ ਸੀ ਨਾ ਇੰਡੀਆ 'ਚ, ਉਹੋ ਜਿਹਾ ਮਹਿੰਗੀਆਂ ਟਰੱਕ। ਅੱਛਾ, ਤੁਹਾਨੂੰ ਮਤਲਬ ਇਹ ਵੰਡ ਦਾ ਜਾਂ ਇਨਕਲਾਬ ਦਾ 16 ਜੀਆਂ ਦੇ ਮਰਨ ਤੋਂ ਬਾਅਦ ਦੁੱਖ ਤੇ ਹੈ, ਇਹ ਤੁਹਾਡਾ ਦੁੱਖ ਅਸੀਂ ਨਹੀਂ ਵੰਡ ਸਕੇ, ਅਸੀਂ ਇਹ ਜਾਣਨ ਦੀ ਵੀ ਨਹੀਂ ਕਦੀ ਕੋਸ਼ਿਸ਼ ਕੀਤੀ, ਨਵੀਂ ਪੀੜ੍ਹੀ ਚਲੋ ਕੋਸ਼ਿਸ਼ ਵੀ ਨਹੀਂ ਕਰਦੀ ਜਾਣਨ ਦੀ। ਅੱਛਾ, ਇਸ ਵੰਡ ਦੇ ਵਿੱਚ ਜਿਹੜਾ ਕਤਲੋ ਗਾਰਤ ਹੋਈ ਇਹਨੂੰ ਛੱਡ ਕੇ ਪਹਿਲੋਂ ਤੇ ਅੱਲੋਵਾਲ ਤੁਹਾਨੂੰ ਬਹੁਤ ਸੋਹਣਾ ਲੱਗਦਾ ਸੀ, ਅੱਲੋਵਾਲ ਦੀਆਂ ਮੌਜਾਂ ਭੁੱਲ ਨਹੀਂ ਸਕਦੀਆਂ। ਤੇ ਤੁਸੀਂ ਪੜ੍ਹੇ ਲਿਖੇ ਵੀ ਸੀ, ਗੱਭਰੂ ਸੀਗੇ, ਤੁਸੀਂ ਦੱਸਦੇ ਜੇ ਕਿ ਤਹਿਸੀਲ ਤਰਨਤਾਰਨ, ਡਾਕਖਾਨਾ ਖਲਚੀਆਂ, ਪਿੰਡ ਅੱਲੋਵਾਲ, ਜ਼ਿਲ੍ਹਾ ਅੰਮ੍ਰਿਤਸਰ, ਇਹ ਸਾਰੀਆਂ ਚੀਜ਼ਾਂ ਉਹ ਖਿੱਚ ਕਿੰਨੀ ਕੁ ਪੈਂਦੀ ਬਾਬਾ ਜੀ? ਹੁਣ ਤੁਹਾਨੂੰ ਕਹੀਏ ਵੀ ਉੱਥੇ ਚੱਲੀਏ ਤੇ ਦਿਲ ਕਰੇਗਾ ਜਾਣ ਨੂੰ ਅੱਲੋਵਾਲ? ਜਾਣ ਨਾਲ ਕੋਈ ਨਹੀਂ, ਵੈਸੇ ਉੱਥੇ ਚੱਲ ਕੇ ਕੋਈ ਨਹੀਂ ਗਾ। ਹਾਂਜੀ, ਜਾਣ ਦਾ ਕੋਈ ਨਹੀਂ ਗਾ। ਹੂੰ। ਜੀ ਉਹਨਾਂ ਨੂੰ ਪੁੱਛਾਂਗੇ ਵੀ ਤੁਹਾਡੇ ਫਲਾਣੇ ਬੰਦੇ ਜਿਹੜੀ ਉਹ ਬੱਚੇ ਉਹ ਆਪਣੇ ਵਰਗੇ ਹੀ, ਉਹਨਾਂ ਦਾ ਸਾਨੂੰ ਵੀ ਪਤਾ ਨਹੀਂ, ਉਹ ਤੇ ਠੀਕ ਹੈ, ਲੇਕਿਨ ਤੁਸੀਂ ਇੱਕ ਨਾਂ ਦੱਸਿਆ ਦੀਵਾਨ ਸਿਉਂ ਦਾ, ਨੰਬਰਦਾਰ ਲੰਬੜਦਾਰ ਸੀ ਉਹ, ਦੀਵਾਨ ਸਿਉਂ ਲੰਬੜਦਾਰ, ਪਿੰਡ ਅੱਲੋਵਾਲ। ਇੰਝ ਹੁਣ ਤੁਹਾਡੀ ਆ ਜਿਹੜੀ ਤੁਹਾਡੀ ਗੱਲਬਾਤ ਆਪਾਂ ਕੀਤੀ ਹੈ, ਉੱਥੇ ਅੱਲੋਵਾਲ ਦੇ ਸਾਡੇ ਵੀਰ, ਸਰਦਾਰ ਵੀਰ ਜਿਹੜੇ ਉੱਧਰ ਵੱਸਦੇ ਆ, ਉਹ ਦੇਖਣਗੇ, ਉਹਨਾਂ ਨੂੰ ਪਤਾ ਲੱਗੇਗਾ ਕਿ ਸਾਡਾ ਇਹ ਇੱਕ ਅੰਮ੍ਰਿਤਸਰ ਦਾ, ਅੱਲੋਵਾਲ ਦਾ, ਇਹ ਸਾਰਾ ਪਤਾ ਲੱਗ ਜਾਣਾ। ਹਾਂਜੀ, ਪਤਾ ਲੱਗ ਜਾਣਾ। ਨਾਮੀ ਤੁਹਾਡੇ ਨਾਨੇ ਦਾ ਨਾਂ ਕੀ ਸੀਗਾ? ਆਪਣਾ ਹਾਂਜੀ, ਖਰੈਤੀ। ਖਰੈਤੀ, ਖਰੈਤੀ ਸੀ ਨਾਨੇ ਦਾ ਨਾਂ। ਤੇ ਨਾਲ ਸਾਡੇ ਮਸ਼ਹੂਰ ਬਹੁਤ ਸੀਗੇ ਨਾ, ਹਾਂ, ਉਹਨਾਂ ਦੇ ਜਿਹੜੇ ਬੱਚੇ ਆ ਨਾ, ਹੋ ਸਕਦਾ ਉਹਨਾਂ ਨੂੰ ਵੀ ਪਤਾ ਹੋਵੇ ਵੀ ਲੋਕ। ਅੱਛੀ ਭੂਆ ਜੀ, ਮਾਂ ਤੇ ਤੁਸੀਂ ਆਪਣੀ ਵੇਖੀ ਨਹੀਂ, ਛੋਟੇ ਜਿਹੇ ਦੀ ਮਰ ਗਈ, ਨਾਨੀ ਕੋਲ ਰਹਿੰਦੇ ਸੀ, ਉਹ ਮਾਮੀਆਂ ਦੀਆਂ ਉੱਥੇ ਕੋਈ ਸਹੇਲੀਆਂ ਤੇ ਉਹ ਸਾਰਾ ਕੁਛ ਯਾਦ ਆਉਂਦਾ? ਮਾਮੇ ਉਹ ਸਾਡੇ ਵਿਆਹ ਨਹੀਂ, ਇੱਧਰ ਆ ਕੇ ਵਿਆਹ। ਅੱਛਾ, ਮਾਮੇ ਵਿਆਹੇ ਨੇ ਸੀਗੇ, ਨਾਨੀ ਦੀ ਯਾਦ ਆਉਂਦੀ? ਨਾਨੀ ਸਾਡੀ ਦੇ ਨਾਂ ਸੀ ਬੇਗੋ। ਬੇਗੋ ਸੀ ਨਾਨੀ ਦਾ ਨਾਂ। ਤੇ ਉਹ ਮਤਲਬ ਤੁਹਾਨੂੰ ਲੈ ਕੇ ਕਦੀ ਪਿੰਡ 'ਚ ਫਿਰਨ ਟੁਰਨ ਲਈ ਨਿਕਲੀ ਸੀ? ਨਹੀਂ, ਉਹਦਾ ਸਾਡੇ ਮਾਮੇ ਹੈਗੇ ਸੀ, ਤਾਏ ਚਾਚਿਆਂ ਦੇ ਪੁੱਤ ਸੀ ਇਹਨਾਂ ਦੇ, ਉਧਰ ਜਾਈਦਾ ਸੀ। ਹਾਂ ਹਾਂ, ਆ ਜਾਣਾ ਤੇ ਉਹਦਾ ਫਿਰਨ ਫੁਰ ਨਹੀਂ ਸਾਨੂੰ ਵੀ ਜਿੱਦਾਂ ਹੁਣ ਬਾਹਰ ਲੋਕ ਕੁੜੀਆਂ ਫਿਰਦੀਆਂ ਫੁਰਦੀਆਂ, ਹਾਂ, ਨਾ ਅਸੀਂ ਕਦੇ ਨਹੀਂ ਹੈ। ਅੱਛਾ। ਨਾ ਤੇ ਜਦੋਂ ਹਿੰਦੁਸਤਾਨ ਚੋਂ ਜੁੜ ਕੇ ਆਏ ਆ, ਇਹ ਮਿਲਾਇਆ ਉਹਦਾ ਵਿਚਾਰੇ ਮਾਮੇ ਸਾਡੇ ਵੱਡਾ ਮਾਮਾ ਸੀ, ਉਹ ਸਾਡਾ ਬਦਲ ਨਹੀਂ ਸੀ ਉਹਦਾ ਖੱਤਿਆਂ ਨੇ ਮਾਰ ਦਿੱਤਾ। ਉਦੋਂ ਸਾਨੂੰ ਪੋਛੀ ਪਤਾ ਲੱਗ ਗਿਆ ਕਿ ਮਾਰ ਸੁੱਟਿਆ। ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡਾ ਮਾਮੇ ਕਤਲ ਹੋ ਗਏ, ਯਾਦ ਆ ਤੁਹਾਨੂੰ? ਹਾਂ, ਕਤਲ ਕਰ ਦਿੱਤੇ ਆ। ਉਹ ਪਿੱਛੇ ਪਿੰਡ ਵਾਲੇ ਆਉਂਦੇ ਮੋਗੇ 'ਚ ਫਸ ਗਿਆ, ਕਸੀਟਪੁਰਾ ਪਿੰਡ ਸੀ ਜੋ ਮੋਗਾ ਸੀ, ਉੱਥੇ ਤੋਂ ਕਿਹੜਾ ਪਿੰਡ ਭੂਆ ਜੀ? ਕਸੀਟਪੁਰਾ। ਕਸੀਟਪੁਰਾ। ਫਿਰ ਉਹਨਾਂ ਨੇ ਕੱਢ ਕੇ ਨਾ ਮੋਗੇ ਚੋਂ ਤੇ ਉਹਨਾਂ ਨੇ ਦਫਨਾਤਾ ਸੀ ਤੁਹਾਡੇ ਮਾਮਿਆਂ ਨੂੰ? ਮਾਮੇ ਸਾਰਾ ਉਹਨਾਂ ਸਾਨੂੰ ਦੱਸਿਆ ਸੀ, ਬਦਲਦੀ ਮਾਰ ਸੁੱਟਿਆ ਨਹਿਰ ਕੇ ਥੋੜ ਦਿੱਤਾ ਤੁਹਾਡੇ ਮਾਮਿਆਂ ਨੂੰ? ਪਛਾਣ ਲੈ ਨਾ ਉਹਨਾਂ ਨੇ। ਹਾਂ, ਪਿੰਡ ਦੇ ਲੋਕ ਜਿਹੜੇ ਆਉਂਦੇ, ਹਾਂ ਹਾਂ, ਉਹਨਾਂ ਨੇ ਵੇਖ ਲਿਆ ਨਹਿਰ ਦੇ ਵਿੱਚ, ਉਹਨਾਂ ਕੱਢ ਕੇ ਨਾ ਕੱਪੜਾ ਪਾ ਗਿਆ, ਉਹਨਾਂ ਵੀ ਸਾਨੂੰ ਆ ਜਵਾਨ ਵਾਲਾ ਉਹਨਾਂ ਆ ਕੇ ਦੱਸਿਆ ਨਾ ਕੈਂਪ 'ਚ ਤੁਹਾਡੇ ਇੰਨੇ ਬੰਦੇ ਆ, ਅਸੀਂ ਸਾਰੇ। ਤੇ ਦਫਨਾਇਆ ਦੁਫਨਾਇਆ ਨਹੀਂ? ਦਫਨਾਉਣਾ ਕਿ ਨਹੀਂ? ਨਹੀਂ, ਉਹਨੇ ਦਫਨਾਇਆ ਨਾ, ਕੋਈ ਦਫਨਾਇਆ ਨਹੀਂ। ਉਹਨਾਂ ਨੇ ਕੀ ਨਹਿਰ ਤੋਂ ਕੱਢ ਕੇ ਨਾ, ਨਹਿਰ ਦੀ ਪੱਲੀ ਤੇ ਰੱਖ ਕੇ ਕੱਪੜਾ ਪਾ ਕੇ ਚਲੇ ਗਏ। ਦਫਨਾਉਂਦਾ ਉੱਥੇ ਕੌਣ ਸੀਗਾ? ਅੱਛਾ, ਇਹ ਤੇ 16 ਤੇ ਹੋ ਗਏ ਕਤਲ, ਸ਼ਹੀਦ ਹੋ ਗਏ, ਕੋਈ ਰਹਿ ਵੀ ਗਿਆ ਉੱਥੇ? ਰਿਹਾ ਕੋਈ ਨਹੀਂ? ਇਹੋ ਹੀ ਸੀਗੇ ਇੰਨੇ ਬੰਦੇ ਜਿਹੜੇ ਆਂਦੇ ਸੀ ਤੁਸੀਂ ਕੱਲ ਨੂੰ ਆ ਜਾਣਾ ਤੇ ਮਾਲ ਡੰਗਰ ਕਿੰਨੇ ਸਾਂਭਣਾ, ਜਾਓ ਅਸੀਂ ਨਹੀਂ ਜਾਣਾ। ਇੰਨੇ ਬੰਦੇ ਸਾਡੇ ਰਹਿ ਗਏ। ਅੱਛਾ, ਇਹ ਜਿਹੜੇ ਰਹਿ ਗਏ ਸੀ ਕਹਿੰਦੇ ਵੀ ਅਸੀਂ ਮਾਲ ਡੰਗਰ ਸਾਂਭਾਂਗੇ, ਕਿੰਨੇ ਸਾਂਭਣਾ, ਅਸੀਂ ਆ ਜਾਾਂਗੇ ਖਲਚੀਆਂ, ਖਲਚੀਆਂ ਆ ਜਾਾਂਗੇ। ਨਹੀਂ ਆਂਦੇ ਸੀ ਤੁਸੀਂ ਵਾਪਸ ਆ ਜਾਣਾ ਕੱਲ ਪਰਸੋਂ। ਓਏ ਹੋਏ, ਕੈਸੀ ਆਸ ਸੀ, ਇਹ ਵੱਡੇ ਸਿਆਣੇ ਬੰਦਿਆਂ ਦੀ ਗੱਲ, ਕਿੱਡੀ ਧੋਖੇ ਵਾਲੀ ਆਸ ਸੀ ਇਹ ਕਿ ਅਸੀਂ ਫੇਰ ਆਪਣੇ ਪਿੰਡ ਆਵਾਂਗੇ, ਇਹ ਜਿਹੜੇ ਜਾ ਰਹੇ ਆ ਵਾਪਸ ਆਉਣਗੇ। ਬਹੁਤੇ ਲੋਕ ਇਦਾਂ ਕਰਦੇ। ਇਹ ਦੇਖਣ ਵਾਲਿਆਂ ਤੇ ਮੈਂ ਛੱਡਦਾ, ਸਾਡੇ ਦਰਸ਼ਕ ਵੀਰ ਆ, ਦੇਖਣ ਵਾਲੇ ਵੀਰ, ਕਿ ਵੀਰੇ ਕੀ ਧੋਖਾ ਸੀ, ਕੀ ਹੋਇਆ, ਇਹ ਅੱਜ ਦੀ ਪੀੜ੍ਹੀ ਵਾਸਤੇ ਇਹਦੇ ਵਿੱਚ ਕੀ ਹੈ, ਕੀ ਚੀਜ਼ ਹੈ,
ਇਹ ਧਰਤੀ ਜਿਹੜੀ ਕਿ ਪਿਆਰ ਪ੍ਰੀਤਾਂ ਦੀ ਸੀ, ਮੁਹੱਬਤਾਂ ਚਾਹਤਾਂ ਦੀ, ਰੰਗਾਂ ਦੀ ਧਰਤੀ ਸੀ। ਔਰ ਇਹਨਾਂ ਬਜ਼ੁਰਗਾਂ ਤੋਂ ਆਪਾਂ ਜਿਹੜਾ ਪਿਛਲੀ ਪੀੜ੍ਹੀ ਤੋਂ ਸਿੱਖ ਰਹੇ ਹਾਂ ਕਿ ਮੇਲਿਆਂ ਠੇਲਿਆਂ ਦੀ ਧਰਤੀ ਹੈ ਪੰਜਾਬ, ਸੋਹਣੀ ਰੰਗਲੀ ਧਰਤੀ ਹੈ, ਗੁਰੂਆਂ ਸਾਧੂਆਂ ਦਰਵੇਸ਼ਾਂ ਦੀ ਸੀ। ਉੱਥੇ ਕੀ ਹੋਇਆ ਇਹਦਾ ਫੈਸਲਾ ਜਿਹੜਾ ਤੁਹਾਡੇ ਤੇ ਛੱਡ ਕੇ ਤੇ ਇਜਾਜ਼ਤ ਚਾਹੁੰਦੇ ਹਾਂ। ਰੱਬ ਰਾਖਾ। ਸਤਿ ਸ਼੍ਰੀ ਅਕਾਲ।